ਗੱਲ ਕਰੀਏ ਸ਼ਰਮਾ ਜੀ ਕੈਪਟਨ ਅਮਰਿੰਦਰ ਤੋਂ। ਪਹਿਲਾਂ ਤਾਂ ਭਾਜਪਾ ਨੇ ਡਰਾਇਆ ਈਡੀ ਦੇ ਸਮਨਾਂ ਦੀ ਜਦੋਂ ਆਪਾਂ ਚਰਚਾ ਕਰ ਰਹੇ ਸੀ, ਪਰ ਬਾਅਦ ਦੇ ਵਿੱਚ ਕਹਿੰਦੇ ਕੈਪਟਨ ਅਮਰਿੰਦਰ ਨੂੰ ਭਾਜਪਾ ਨੇ ਪਲੋਸ ਵੀ ਲਿਆ ਜੀ। ਪ੍ਰਵੀਨ ਜੀ, ਜੀ ਕੈਪਟਨ ਅਮਰਿੰਦਰ ਸਿੰਘ ਇਸ ਮੌਕੇ ਹਸਪਤਾਲ 'ਚ ਜੇਰੇ ਇਲਾਜ ਨੇ। ਜੀ ਉਹਨਾਂ ਦੇ ਗੋਡੇ ਦਾ ਆਪਰੇਸ਼ਨ ਹੋਇਆ ਤੇ ਇਸ ਉਮਰ 'ਚ ਜਾ ਕੇ ਆਪਰੇਸ਼ਨ ਹੋਣਾ, ਉਹਨੂੰ ਰਿਕਵਰ ਕਰਨ ਲਈ ਵੀ ਫਿਰ ਸਮਾਂ ਲੱਗਦਾ ਹੈ। ਤੇ ਦੂਸਰਾ ਇਹ ਵੀ ਹੈ ਕਿ ਸੋਹਲ ਬੰਦੇ ਨੇ, ਹੈਨਾ, ਰਾਜੇ ਮਹਾਰਾਜੇ ਨੇ, ਤੇ ਇਸ ਲਈ ਉਹ ਚੋਲ ਮੋਲ ਵੀ ਸਾਰਾ ਚਾਹੀਦਾ ਹੈ। ਫਿਰ ਬੜਾ ਹਸਪਤਾਲ ਬਿੱਲ ਬੜਾ ਬਣਾਉਣਾ, ਉਹਨਾਂ ਨੇ ਵੀ ਕੁਝ ਕਰਕੇ ਦਿਖਾਉਣਾ। ਸੋ ਇਸ ਲਈ ਉਹ ਆਈਸੀਯੂ 'ਚ ਰੱਖਿਆ ਜੀ। ਇਹ ਡਾਕਟਰਾਂ ਦੀ ਨਿਗਰਾਨੀ 'ਚ ਰਹਿਣਗੇ ਜੀ। ਅੱਛਾ, ਇੱਥੇ ਆਪਣੀਆਂ ਮਾਈਆਂ ਦੂਏ ਦਿਨ ਗੋਡਾ ਘੜੀਸੀ ਰਸੋਈ 'ਚ ਫਿਰਦੀਆਂ ਹੁੰਦੀਆਂ। ਸਹੀ ਗੱਲ। ਸੋ ਇਹ ਫਰਕ ਹੈ, ਮਤਲਬ ਹੈ ਨਾ, ਕਲਾਸ ਦਾ ਫਰਕ ਹੈ। ਹੈਗਾ। ਔਰ ਉਸ ਸਾਰੇ ਦਰਮਿਆਨ ਹੀ ਜਦੋਂ ਬੰਦਾ ਸਰੀਰਕ ਤੌਰ ਤੇ ਹਸਪਤਾਲਾਂ ਦੇ ਵਿੱਚ ਗੇੜੇ ਕੱਢ ਰਿਹਾ ਹੋਵੇ, ਮੰਜੇ ਤੇ ਪਿਆ ਹੋਵੇ, ਤੇ ਉਧਰ ਉਹਨਾਂ ਨੂੰ ਤੁਸੀਂ ਮਾਨਸਿਕ ਟੀਕੇ ਲਾਉਣ ਲੱਗ ਜਾਓ, ਇੱਕ ਵਾਰ ਤਾਂ ਤਾਮਝਾਮ ਹਿੱਲਦਾ। ਜੀ ਜੀ, ਸਹੀ ਹੈ। ਔਰ ਉਹ ਵਿਅਕਤੀ ਜਿਹਨੇ ਮਤਲਬ ਕਿ ਰਾਜ ਕੀਤਾ ਹੋਵੇ ਤੇ ਉਸੇ ਦਰਦ 'ਚ ਉਹ ਬੋਲਿਆ ਹੋਵੇ ਕਿ ਇਹ ਕਾਹਦੀ ਬੀਜੇਪੀ ਜਿਹੜੀ ਮੇਰੀ ਸਮਝਦੀ ਉਹ ਨਹੀਂ ਵਰਤੋਂ ਕਰਦੀ, ਮੈਨੂੰ ਪੰਜਾਬ 'ਚ ਪੁੱਛਦੀ ਉਹ ਨਹੀਂ, ਮੈਨੂੰ ਤਾਂ ਪਟਿਆਲੇ ਦੀ ਸੀਟ ਲਈ, ਪਟਿਆਲੇ ਦੀਆਂ ਚੋਣਾਂ ਲਈ ਨਹੀਂ ਪੁੱਛਦੀ, ਹੋਰ ਤਾਂ ਇਹਨਾਂ ਨੇ ਕੀ ਪੁੱਛਣਾ। ਉਹ ਜਿਹੜਾ ਦਰਦ ਸੀ ਉਹ ਸ਼ਾਇਦ ਸੰਮਣ ਦੇ ਰੂਪ 'ਚ ਸਾਹਮਣੇ ਆ ਕੇ ਖੜ ਗਿਆ। ਬੀਜੇਪੀ ਨੂੰ ਲੱਗਿਆ ਕਿ ਅੱਛਾ, ਇਹੀ ਤਾਂ ਚੁੱਪ ਕਰਾਉਣ ਲਈ ਤੈਨੂੰ ਇੱਧਰ ਲਿਆਂਦਾ ਸੀ ਕਿ ਵੀ ਆਹ ਤੇਰੀਆਂ ਈਡੀ ਦਾ ਮਾਮਲਾ ਪਿਆ, ਤੇਰੇ ਸਵਿਸ ਖਾਤਿਆਂ ਦਾ, ਤੇਰਾ ਮੁੰਡੇ ਦਾ, ਤੇਰੀ ਪਤਨੀ ਦਾ, ਸਹੀ ਕਿ ਤੂੰ ਫੇਰ, ਕਿਉਂਕਿ ਬੀਜੇਪੀ ਦੇ ਵਿੱਚ ਇੱਕ ਫਾਰਮੂਲਾ ਹੈ ਕਿ ਜੇ ਬੀਜੇਪੀ 'ਚ ਆਉਣਾ ਹੈ ਤਾਂ ਰੀੜ ਦੀ ਹੱਡੀ ਦੇ ਮਣ ਕੇ ਤੋੜ ਕੇ ਆਉਣਾ ਪੈਂਦਾ। ਸਹੀ ਹੈ। ਰੀੜ ਦੀ ਹੱਡੀ ਵਾਲੇ ਬੰਦੇ ਨਹੀਂ ਚਾਹੀਦੇ ਇਹਨਾਂ ਨੂੰ। ਤੇ ਉਹ ਪਤਾ ਨਹੀਂ ਕਿ ਇੱਕ ਅੱਧਾ ਮਣਕਾ ਕਿਵੇਂ ਜਿਉਂਦਾ ਰਹਿ ਗਿਆ ਤੇ ਉਹ ਰੜਕ ਗਿਆ ਫੇਰ, ਤੇ ਅਮਰਿੰਦਰ ਨੇ ਕਿਤੇ ਗੱਲ ਕਰਤੀ ਜੀ। ਤੇ ਹੁਣ ਉਹ ਗੱਲ ਕੀ ਬੀਜੇਪੀ ਦੇ ਮਨ ਨੂੰ ਲੱਗ ਗਈ, ਕੀ ਕਿਸੇ ਲੀਡਰ ਦੇ ਮਨ ਨੂੰ ਲੱਗ ਗਈ, ਕੀ ਕਿਸੇ ਨੇ ਈਡੀ ਅਧਿਕਾਰੀ ਨਾਲ ਸਾਠਗੰਢ ਕਰ ਲਈ, ਜਾਂ ਹੁਕਮ ਸੀ ਇਹ ਵਿਸ਼ੇਸ਼ ਤੌਰ ਦੇ ਉੱਤੇ ਕਿ ਭੇਜੋ ਸੰਮਣ। ਜੀ ਜੀ, ਸੰਮਣ ਭੇਜਤੇ। ਠੀਕ ਹੈ ਜੀ। ਸੰਮਣ ਭੇਜਣ ਤੋਂ ਬਾਅਦ ਤਸੱਲੀ ਮਚ ਗਈ ਕਿ ਭੁਪੇਸ਼ ਬਘੇਲ ਦੇ ਬੋਲਾਂ ਨੇ ਬੀਜੇਪੀ ਨੂੰ ਇੱਕ ਨਵਾਂ ਫਿਕਰ ਪਾਤਾ ਕਿ ਕਿਤੇ ਇਹ ਨਾ ਹੋਵੇ ਅਮਰਿੰਦਰ ਮੁੜਿਆ ਤਾਂ 20-25 ਜਣਿਆਂ ਦਾ ਲੈ ਕੇ ਮੁੜਨ ਦੀ ਦਮ ਰੱਖਦਾ ਉਹ ਅੱਜ ਵੀ। ਸਹੀ ਹੈ ਕਿ ਜੇ ਉਹ ਮੁੜਿਆ ਤਾਂ 20-25 ਜਣਿਆਂ ਨਾਲ ਲੈ ਕੇ ਮੁੜੂਗਾ। ਪਰ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਕਿਤੇ ਕਿ ਤਾਂ ਨਹੀਂ ਕਿ ਅਮਰਿੰਦਰ ਹੁਣ ਬਾਦਲ ਵਾਂਗ ਆਪਣੇ ਜਵਾਕਾਂ ਦੇ ਬਸ ਪੈ ਗਿਆ ਕਿ ਹੁਣ ਤਾਂ ਉਹਨਾਂ ਨੇ ਫੈਸਲਾ ਕਰਨਾ, ਉਹ ਸੈਟਿੰਗ ਚੱਲ ਰਹੀ। ਤੋ ਇਸ ਲਈ ਧੀ ਕਹਿੰਦੀ ਕਿ ਕੁਝ ਹੋ ਜਵੇ ਤਾਂ ਬੀਜੇਪੀ ਵਾਲੇ ਪਾਸੇ ਹੀ ਆ। ਪਰ ਭੁਪੇਸ਼ ਬਘੇਲ ਕਹਿੰਦਾ ਸਾਡੇ ਬੂਹੇ ਖੁੱਲੇ ਨੇ, ਰੈੱਡ ਕਾਰਪੈਟ ਵੀ ਵਿਛਾਇਆ, ਗੁਲਦਸਤੇ ਵੀ ਤਿਆਰ ਨੇ, ਕਿਹਾ ਜੋ ਅਮਰਿੰਦਰ ਜੀ ਜਿੱਦਣ ਆਉਣਾ। ਜੀ ਸਹੀ ਹੈ। ਇਹ ਨੀਤੀ ਸੀ ਜਿਹਨੇ ਬੀਜੇਪੀ ਨੂੰ ਮੋੜਨ ਲਈ ਮਜਬੂਰ ਕੀਤਾ, ਜਾਂ ਬੀਜੇਪੀ ਦੀ ਚਾਲ ਹੀ ਇਹੀ ਸੀ ਕਿ ਅਮਰਿੰਦਰ ਸਿੰਘ ਨੂੰ ਪਹਿਲਾਂ ਡਰਾ ਲਓ ਫਿਰ ਪਲੋਸ ਲਓ। ਸਹੀ। ਅਸ਼ਵਨੀ ਸ਼ਰਮਾ ਦਾ ਜਾਣਾ, ਹੱਥ ਮਿਲਾਉਣਾ, ਗੁਲਦਸਤੇ ਦੇਣਾ, ਤਸਵੀਰਾਂ ਜਾਰੀ ਹੋਣੀਆਂ, ਪਰ ਅਸ਼ਵਨੀ ਸ਼ਰਮਾ ਦੀ ਕੀ ਹੋਂਦ ਕਿ ਉਹ ਫੈਸਲਾ ਕਰੂਗਾ ਅਮਰਿੰਦਰ ਨੇ ਕਿੱਥੇ ਰਹਿਣਾ, ਕਿੱਥੇ ਨਹੀਂ ਰਹਿਣਾ, ਕਿਹੜੀ ਪੋਜੀਸ਼ਨ ਤੇ ਰੱਖਣਾ। ਸਹੀ ਹੈ, ਬਿਲਕੁਲ। ਹਾਂ, ਪਰ ਇੱਕ ਸੰਗਠਨ ਮੰਤਰੀ ਗਏ ਸੀ ਇਹਨਾਂ ਦੇ। ਠੀਕ ਹੈ ਪ੍ਰਵੀਨ ਜੀ, ਬੀਜੇਪੀ ਦੇ ਵਿੱਚ ਸੰਗਠਨ ਮੰਤਰੀ ਦਾ ਮਤਲਬ ਇਹੀ ਹੈ ਕਿ ਸੰਗਠਨ ਦੇ ਵਿੱਚ ਜੋ ਫੈਸਲਾ ਹੋਊਗਾ ਉਹਦੇ ਰਾਹੀਂ ਹੋਊਗਾ। ਪ੍ਰਧਾਨ ਜਿਹਨੂੰ ਮਰਜ਼ੀ ਲਾਓ, ਅਹੁਦੇਦਾਰ ਜਿਹਨੂੰ ਮਰਜ਼ੀ ਲਾਓ। ਬਿਲਕੁਲ। ਚਾਹੇ ਉਹ ਸਟੇਟ ਪੱਧਰੀ ਸੰਗਠਨ ਹੋਵੇ ਤੇ ਚਾਹੇ ਦੇਸ਼ ਪੱਧਰੀ ਸੰਗਠਨ ਹੋਵੇ, RSS ਦਾ ਸਿੱਧਾ ਨੁਮਾਇੰਦਾ ਜਿਹੜਾ ਹੁੰਦਾ ਉਹ ਸੰਗਠਨ ਮੰਤਰੀ ਹੁੰਦਾ। ਮਤਲਬ ਜਿਵੇਂ ਕੋਈ ਸੰਸਥਾ ਹੋਵੇ ਉਹ ਚ ਕਹਿ ਦਈਏ ਕਿ ਜਨਰਲ ਸਕੱਤਰ ਹੀ ਸਭ ਕੁਝ ਹੁੰਦਾ, ਪ੍ਰਧਾਨ ਤਾਂ ਵਿਚਾਰਾ ਉਹਦੇ ਨੂੰ ਹੁੰਦਾ ਹੈ ਨਾ। ਸਹੀ ਗੱਲ। ਕਿ ਤਾਕਤ ਉਸਦੀ ਜਨਰਲ ਸਕੱਤਰ ਕੋਲ ਹੁੰਦੀ ਹੈ। ਉਹ ਸਥਿਤੀ ਇੱਥੇ ਸੰਗਠਨ ਮੰਤਰੀ ਦੀ ਹੈ। ਸੋ ਸੰਗਠਨ ਮੰਤਰੀ ਜਦੋਂ ਮਿਲ ਕੇ ਆਏ ਤੇ ਕਹਿੰਦੇ ਜੀ ਕਿ ਉਹਨਾਂ ਨੇ ਕਿਹਾ ਜੀ ਕਿ ਅਮਰਿੰਦਰ ਜੀ ਕੋਈ ਫਿਕਰ ਨਾ ਕਰੋ ਤੁਸੀਂ, ਅਸੀਂ ਕਾਰਵਾਈ ਕਰਤੀ। ਠੀਕ ਹੈ ਜੀ। ਤੇ ਉਹ ਤੋਂ ਚੰਦ ਸਕਿੰਟਾਂ ਬਾਅਦ ਹੀ ਉਸ ਅਫਸਰ ਦੀ ਆਪਣਾ ਜਲੰਧਰ ਤੋਂ ਬਦਲੀ ਚੇਨਈ ਹੋ ਗਈ। ਜਿਹੜੇ ਤਿਵਾੜੀ ਸਾਹਿਬ ਸੀ, ਰਵੀ ਤਿਵਾੜੀ ਜੀ, ਉਹਨਾਂ ਨੂੰ ਚੇਨਈ ਬਦਲਤਾ। ਹੁਣ ਕੀ ਰਵੀ ਤਿਵਾੜੀ ਨੇ ਆਪ ਹੀ ਸੰਮਣ ਕੱਢਤੇ? ਕੋਈ ਜਿਹੜੀ ਈਡੀ ਤਾਂ ਛਿੱਕਰੀ ਮਾਰਦੀ ਸੱਤਾ ਦੀ ਪੁੱਛ ਤੋਂ ਬਿਨਾਂ, ਕਿਉਂਕਿ ਈਡੀ ਤਾਂ ਰੇਡ ਉੱਥੇ ਹੀ ਕਰਦੀ ਹੈ ਜਿਹੜਾ ਬੀਜੇਪੀ 'ਚ ਨਹੀਂ ਹੈਗਾ, ਬੀਜੇਪੀ ਦੇ ਆਲੇ ਪਾਸੇ ਤਾਂ ਜਾਂਦੀ ਨਹੀਂ ਹੈ। ਜੀ ਬਿਲਕੁਲ। ਤੇ ਫਿਰ ਇੱਧਰ ਕਿਵੇਂ ਆ ਗਈ ਆਪਣੇ ਆਪੇ? ਕੀ ਰਵੀ ਤਿਵਾੜੀ ਕੋਲ ਕੋਈ ਅਲਮਾਰੀ ਫਾਈਲਾਂ ਝੂੜਦਿਆਂ ਉਹੀ ਨਿਗਾਹ ਪੈ ਗਈ ਕੈਪਟਨ ਦੀ ਕਿ ਉਹਨੇ ਸੰਮਣ ਕੱਢ ਮਾਰੇ? ਸਹੀ ਹੈ, ਬਿਲਕੁਲ। ਕੀ ਰਵੀ ਤਿਵਾੜੀ ਕਿਸੇ ਹੋਰ ਲੀਡਰ ਦੇ ਜਾਂ ਕਿਸੇ ਹੋਰ ਰਾਜਨੀਤਿਕ ਧਿਰ ਦੇ ਨੇੜੇ ਸੀ ਕਿ ਉਹਨਾਂ ਨੇ ਉਹ ਤੋਂ ਹੀ ਕੰਮ ਕਰਾ ਲਿਆ? ਜਾਂ ਬੀਜੇਪੀ ਨੇ ਪਹਿਲਾਂ ਰਵੀ ਤਿਵਾੜੀ ਦੀ ਡਿਊਟੀ ਲਾਈ ਜੀ ਕਿ ਰਵੀ ਤਿਵਾੜੀ ਜੀ ਕੱਢ ਦੋ ਸੰਮਣ,
ਤੇ ਜਦੋਂ ਸੰਮਣ ਕੱਢਤੇ ਫਿਰ ਅਮਰਿੰਦਰ ਨੂੰ ਹੁਣ ਤੁਸੀਂ ਗੱਲਾਂ ਨਾਲ ਤਾਂ ਭੁਲੋ ਨਹੀਂ ਸਕਦੇ, ਅਗਲਾ ਮੁੱਖ ਮੰਤਰੀ ਰਿਹਾ ਉਦੋਂ ਬਾਅਦ। ਸਹੀ ਗੱਲ ਹੈ, ਬਿਲਕੁਲ। ਤੇ ਫਿਰ ਉਹਨੂੰ ਕੋਈ ਕਾਰਵਾਈ ਕਰਕੇ ਦਿਖਾਉਣੀ ਬਣੀ। ਇਸ ਲਈ ਇਹ ਦਿਖਾਇਆ ਕਿ ਦੇਖੋ ਜੀ, ਜਿਹਨੇ ਭੇਜੇ ਸੀ ਉਹਨੇ ਜਾਣਬੁੱਝ ਕੇ ਸ਼ਰਾਰਤ ਕੀਤੀ, ਅਸੀਂ ਕਾਰਵਾਈ ਕਰਤੀ, ਅਸੀਂ ਤਾਂ ਤੁਹਾਡੇ ਖਿਲਾਫ ਕੋਈ ਕਾਰਵਾਈ ਚਾਹੁੰਦੇ ਹੀ ਨਹੀਂ। ਦੇਖ ਲਓ, ਜਦ ਤੱਕ ਬੀਜੇਪੀ ਚੋਂ ਤੱਤ ਦੁੱਧੇ ਤੁੱਤੇ ਹੋ, ਇਸ ਲਈ ਕੋਈ ਚਿੰਤਾ ਨਾ ਕਰੋ। ਸੋ ਇਹ ਕਾਰਵਾਈ ਕੀ ਇਸ ਤਰੀਕੇ ਨਾਲ ਹੋਈ ਕਿ ਪਹਿਲਾਂ ਆਪੇ ਡਰਾ ਲਿਆ, ਆਪ ਹੀ, ਤੇ ਫਿਰ ਆਪੇ ਪੜੋਸ ਲਿਆ। ਜੀ ਜੀ, ਸਹੀ ਹੈ। ਤੋ ਹੁਣ ਅਮਰਿੰਦਰ ਤੇ ਅਮਰਿੰਦਰ ਦਾ ਪਰਿਵਾਰ ਫਿਲਹਾਲ ਬੀਜੇਪੀ 'ਚ ਹੈ, ਤੇ ਪਰ ਗਾਂਹ ਲਈ ਕੰਨ ਹੋ ਗਏ ਕਿ ਬਈ ਯਾਦ ਰੱਖਣਾ, ਸਵਾਲ ਨਹੀਂ ਕਰਨਾ ਕੋਈ ਜੇ ਰਹਿਣਾ, ਬਸ। ਇਹਨੂੰ ਕਹਿੰਦੇ ਨੇ ਅਸਲ ਦੇ ਵਿੱਚ ਪੰਜਾਬੀ ਦੇ ਵਿੱਚ, ਆਪੇ ਰੋਗ ਲਾਉਣੇ ਆਪੇ ਦੇਣੀਆਂ ਦਵਾਵਾਂ। ਵੀ ਰੋਗ ਵੀ ਆਪੇ ਲਾਉਣਾ ਤੇ ਆਪੇ ਦਵਾਵਾਂ ਵੀ ਦੇਣੀਆਂ।